ਯੂਕਰੇਨ ਤੋਂ ਇਹ ਜਿਹੜੀ ਖਬਰ ਆ ਰਹੀ ਆ, ਰਸ਼ੀਆ ਦੇ ਦੁਆਰਾ ਜਿਹੜੇ ਕਹਿੰਦੇ ਵੀ ਨਵੇਂ ਜਿਹੜੇ ਅਟੈਕ ਮਿਜ਼ਾਈਲਸ ਦੇ ਰੂਪ ਦੇ ਵਿੱਚ ਯੂਕਰੇਨ ਉੱਤੇ ਕੀਤੇ ਜਾ ਰਹੇ ਹੈਗੇ ਆ। ਮਾਸਕੋ ਦੇ 에ਅਰਪੋਰਟ ਦੇ ਉੱਤੇ ਡਿਸਰਪਸ਼ਨਸ ਹੋਈਆਂ, ਜਿਸ ਦਾ ਦੋਸ਼ ਰੂਸ ਵਾਲੇ ਕਹਿੰਦੇ ਆ ਵੀ ਯੂਕਰੇਨ ਦੇ ਉੱਤੇ ਆ, ਵੀ ਉਹਨਾਂ ਦੇ ਡਰੋਨਸ ਦੇ ਕਰਕੇ ਇਹ ਜਿਹੜਾ ਸਾਰਾ ਕੁਛ ਵਾਪਰਿਆ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਰਸ਼ੀਆ ਦੇ ਦੁਆਰਾ ਕਾਫੀ ਜ਼ਿਆਦੀਆਂ ਜਿਹੜੀਆਂ ਮਿਜ਼ਾਈਲਸ ਆ ਉਹ ਦਾਗੀਆਂ ਗਈਆਂ। ਕੀਵ ਜਿਹੜੀ ਰਾਜਧਾਨੀ ਆ ਯੂਕਰੇਨ ਦੀ, ਤੇ ਹੋਰ ਯੂਕਰੇਨ ਦੇ ਵੱਡੇ ਜਿਹੜੇ ਸ਼ਹਿਰ ਆ ਜਿਹੜੇ, ਉਹਨਾਂ ਉੱਤੇ ਇਹ ਮਿਜ਼ਾਈਲਸ ਲਾਂਚ ਕੀਤੀਆਂ ਗਈਆਂ। ਕਹਿੰਦੇ ਵੀ ਰਸ਼ੀਆ ਦੇ ਦੁਆਰਾ 450 ਮਿਜ਼ਾਈਲਸ ਤੇ ਜਿਹੜੇ ਡਰੋਨ ਆ ਓਵਰਨਾਈਟ ਉਹ ਲਾਂਚ ਕੀਤੇ ਗਏ ਯੂਕਰੇਨ ਦੀ 에ਅਰ ਸਪੇਸ ਦੇ ਵਿੱਚ। ਕਹਿੰਦੇ ਵੀ ਮੈਜੋਰਿਟੀ ਜਿਹੜੇ ਇਹ ਡਰੋਨਸ ਤੇ ਮਿਜ਼ਾਈਲ ਸੀ ਉਹਨਾਂ ਨੂੰ ਰਸਤੇ ਵਿੱਚ ਹੀ ਭੇਜ ਦਿੱਤਾ ਗਿਆ, ਤੇ ਪਰ ਫਿਰ ਵੀ ਜਿਹੜੀਆਂ 12 ਇਲਾਕਿਆਂ ਦੇ ਵਿੱਚ ਜਿਹੜੀਆਂ ਮਿਜ਼ਾਈਲਸ ਆ ਉਹ ਲੈਂਡ ਜਿਹੜੀਆਂ ਉਹ ਹੋਈਆਂ, ਤੇ 3 ਲੋਕੇਸ਼ਨ ਦੇ ਉੱਤੇ ਜਿਹੜੀਆਂ 23 ਜਿਹੜੀਆਂ ਮਿਜ਼ਾਈਲਸ ਆ ਉਹ ਡਿੱਗੀਆਂ, ਤੇ ਜਿਹੜੇ ਰਸਤੇ ਦੇ ਵਿੱਚ ਭੇਜੀਆਂ ਗਈਆਂ ਮਿਜ਼ਾਈਲ ਸੀ ਉਹਨਾਂ ਦਾ ਜਿਹੜਾ ਮਲਬਾ ਆ ਉਹ 12 ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਡਿੱਗਾ ਹੈਗਾ। ਨੇਸ਼ਨ ਵਾਈਡ 에ਅਰ ਰੇਡ ਵਾਰਨਿੰਗਸ ਤੇ ਸਾਇਰਨਸ ਜਿਹੜੇ ਆ ਉਹ ਯੂਕਰੇਨ ਦੀ ਹਵਾ ਦੇ ਵਿੱਚ ਸੁੱਤੇ ਹੋਏ ਲੋਕਾਂ ਨੂੰ ਜਿਹੜੇ ਉਹ ਸੁਣੇ ਹੈਗੇ ਆ। ਰਸ਼ੀਆ ਨੇ ਜਿਹੜੀਆਂ ਸਟ੍ਰਾਈਕਸ ਆ ਉਹ ਲਗਾਤਾਰ ਤੇਜ਼ ਜਿਹੜੀਆਂ ਹੁਣ ਕੀਤੀਆਂ ਹੋਈਆਂ ਆ। ਸੋ ਪਿਛਲੇ ਤਕਰੀਬਨ 3 ਸਾਲਾਂ ਤੋਂ ਇਹ ਜਿਹੜੀ ਰੂਸ ਦੇ ਦੁਆਰਾ ਯੂਕਰੇਨ ਉੱਤੇ ਹਮਲਾ ਆ ਉਹ ਸ਼ੁਰੂ ਹੋ ਚੁੱਕਾ ਸੀਗਾ। ਹੁਣੇ ਮੈਨੂੰ ਲੱਗਦਾ ਹਫ਼ਤਾ ਕੁ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਪੁਤਿਨ ਨੂੰ 50 ਦਿਨਾਂ ਦੀ ਸ਼ਾਇਦ ਮੌਲਤ ਦਿੱਤੀ ਹੋਈ ਆ, ਵੀ ਆਪਣੀ ਲੜਾਈ ਜਿਹੜੀ ਉਹ ਬੰਦ ਕਰ ਦੇ, ਨਹੀਂ ਤੇ ਤੇਰੇ ਤੇ 100% ਅਸੀਂ ਜਿਹੜਾ ਉਹ ਟੈਰਿਫ ਲਾ ਦੇਵਾਂਗੇ। ਉਧਰ ਰਸ਼ੀਆ ਤੋਂ ਤੇਲ ਖਰੀਦਣ ਵਾਲਿਆਂ ਨੂੰ ਵਾਲੀਆਂ ਮੁਲਕਾਂ ਦੇ ਉੱਤੇ 500% ਟੈਰਿਫ ਲਾਉਣ ਵਾਲਾ ਇੱਕ ਸੈਨੇਟ ਦੇ ਵਿੱਚ ਬਿੱਲ ਵੀ ਜਿਹੜਾ ਉਹ ਪੇਸ਼ ਹੋਇਆ ਪਿਆ ਹੈਗਾ ਆ। ਸੋ ਯੂਕਰੇਨ ਦੇ ਉੱਤੇ ਈਵਨ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਹੋਈ ਆ ਜਾਂ ਧਮਕੀ ਦਿੱਤੀ ਹੋਈ ਆ ਪੁਤਿਨ ਨੂੰ, ਪਰ ਅਜੇ ਵੀ ਜਿਹੜਾ ਪੁਤਿਨ ਆ ਜਾਂ ਰਸ਼ੀਆ ਆ ਉਹ ਆਪਣੀ ਇਸ ਲੜਾਈ ਤੋਂ, ਇਹਨਾਂ ਮਿਜ਼ਾਈਲ ਹਮਲਿਆਂ ਤੋਂ ਬਾਜ ਨਹੀਂ ਆ ਰਿਹਾ। ਅਗਲੀ ਖਬਰ ਇਜ਼ਰਾਈਲ ਤੇ ਗਾਜ਼ਾ ਤੋਂ ਆ ਰਹੀ ਹੈ। ਗਾਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਇੱਕ ਤਰ੍ਹਾਂ ਦੇ ਨਾਲ ਨਰਕ ਬਣਿਆ ਹੋਇਆ ਹੈਗਾ। ਪਰਸੋਂ ਇਜ਼ਰਾਈਲ ਵਾਲਿਆਂ ਨੇ ਲਾਈਨਾਂ ਦੇ ਵਿੱਚ ਬ੍ਰੈਡ ਲੈਣ ਦੇ ਲਈ ਲੋਕ ਖੜੇ ਸੀ, ਬੱਚੇ ਖੜੇ ਸੀ, ਉਹਨਾਂ ਦੇ ਉੱਤੇ ਬੰਬਾਰਡਮੈਂਟ ਕਰ ਦਿੱਤੀ, ਜਿਹਦੇ ਨਾਲ 100 ਤੋਂ ਵੱਧ ਜਾਣੇ ਜਿਹੜੇ ਮਾਰੇ ਗਏ ਹੈਗੇ ਆ। ਅੱਜ ਅਮਰੀਕਾ ਤੇ 24 ਹੋਰ ਜਿਹੜੀਆਂ ਮੁਲਕ ਹੈਗੇ ਆ, ਨੇਸ਼ਨਸ ਆ, ਉਹਨਾਂ ਨੇ ਇਜ਼ਰਾਈਲ ਨੂੰ ਅਕਿਊਜ਼ ਕੀਤਾ ਆ ਵੀ ਤੁਸੀਂ ਡ੍ਰਿਪ ਫੀਡਿੰਗ ਜਿਹੜੀ ਆ ਕਰ ਰਹੇ ਆ ਗਾਜ਼ਾ ਦੇ ਸਿਵਲੀਅਨ ਨੂੰ, ਤੇ ਬਹੁਤ ਹੀ ਘਿਨਾਉਣੀਆਂ ਕਿਲਿੰਗਸ ਕਰ ਰਹੇ ਹੈਗੇ ਆ। 24 ਮੁਲਕਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਯੂਕੇ ਦੇ ਫੋਰਨ ਸੈਕਟਰੀ ਡੇਵਿਡ ਲੈਮੀ ਹੁਣੀ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਇਹਦੇ ਸਬੰਧ ਦੇ ਵਿੱਚ, ਪਰ ਹੁਣ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਜਿਹੜੀਆਂ ਸਟੇਟਮੈਂਟ ਆ ਇਹਨਾਂ ਦਾ ਕੋਈ ਅਸਰ ਵੀ ਹੁੰਦਾ ਕਿ ਨਹੀਂ। ਇੱਕ ਹਸਪਤਾਲ ਦੇ ਵਿੱਚ ਫੱਟੜ ਨੌਜਵਾਨ, ਇੱਕ 17 ਸਾਲਾਂ ਦਾ, ਜਦੋਂ ਉਸ ਨੂੰ BBC ਨੇ ਇੰਟਰਵਿਊ ਕੀਤਾ ਵੀ ਤੁਸੀਂ ਕੀ ਚਾਹੁੰਦੇ ਆ, ਉਹ ਕਹਿੰਦਾ ਮੈਨੂੰ ਤਾਂ ਇੱਕ ਸਿਰਫ ਪੀਸ ਆਫ ਬ੍ਰੈਡ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ। ਸੋ ਏਦਾਂ ਦੀ ਸਿਚੁਏਸ਼ਨ ਉੱਥੇ ਬਣੀ ਹੋਈ ਆ। ਬਹੁਤ ਵੱਡਾ ਜਿਹੜਾ ਜ਼ੁਲਮ ਹੋ ਰਿਹਾ ਆ। ਬਹੁਤ ਸਾਰੀਆਂ ਸਰਕਾਰਾਂ, ਲੋਕ ਚੁੱਪ ਹੈਗੇ ਆ, ਇਹ ਆਪਣੇ ਕੰਮਾਂ 'ਚ ਬਿਜ਼ੀ ਹੈਗੇ ਆ, ਤਮਾਸ਼ਾ ਦੇਖ ਰਹੇ ਹੈਗੇ ਆ। ਯੂਕੇ ਦੇ ਫੋਰਨ ਸੈਕਟਰੀ ਕਹਿੰਦੇ ਆ ਵੀ ਮਿਡਲ ਈਸਟ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਆਪਾਂ ਬਹੁਤ ਜਲਦੀ ਸਟੇਟਮੈਂਟ ਜਾਰੀ ਕਰਨ ਜਾ ਰਹੇ ਆ, ਅਲੋਂਗ ਸਾਈਡ ਜਿਹੜੇ 24 ਮੁਲਕ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਇਜ਼ਰਾਈਲ ਵਾਲਿਆਂ ਨੇ ਇਹ ਰਿਜੈਕਟ ਕਰ ਦਿੱਤੀ ਆ ਜਿਹੜੀ 25 ਮੁਲਕਾਂ ਦੀ, 24 ਮੁਲਕਾਂ ਦੀ ਜਿਹੜੀ ਸਟੇਟਮੈਂਟ ਸੀਗੀ, ਵੀ ਅਸੀਂ ਤਾਂ ਐਗਰੀ ਆ ਸ਼ਾਂਤੀ ਲਈ, ਪਰ ਦੂਸਰੇ ਪਾਸੇ ਨਹੀਂ ਐਗਰੀ ਹੈਗੇ। ਇਜ਼ਰਾਈਲ ਦਾ ਜਿਹੜਾ ਏਡ ਡਿਲੀਵਰੀ ਮਾਡਲ ਹੈਗਾ ਆ, ਬਹੁਤ ਸਾਰੇ ਮੁਲਕਾਂ ਨੇ ਉਸ ਨੂੰ ਜਿਹੜਾ ਆ ਨਕਾਰ ਦਿੱਤਾ ਹੈਗਾ। ਇਜ਼ਰਾਈਲ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਦੇਰ ਅਲ ਵਾਲਾ ਕਰਕੇ ਇੱਕ ਟਾਊਨ ਆ, ਉੱਥੇ ਦੀਆਂ ਜਿਹੜੀ ਚੈਰਿਟੀਜ਼ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਇਜ਼ਰਾਈਲੀ ਬੰਬਾਰਡਮੈਂਟ ਦੇ ਨਾਲ ਬਹੁਤ ਸਾਰੇ ਜਿਹੜੇ ਬੱਚਿਆਂ ਦੀਆਂ ਮੌਤਾਂ ਹੋਈਆਂ ਹੈਗੀਆਂ। 60,000 ਤੋਂ ਵੱਧ ਹੁਣ ਤੱਕ ਮੌਤਾਂ ਹੋ ਚੁੱਕੀਆਂ ਆ ਗਾਜ਼ਾ ਦੇ ਵਿੱਚ। ਜਦੋਂ ਤੋਂ ਹੀ ਜੰਗ ਸ਼ੁਰੂ ਹੋਈ ਆ, ਇਜ਼ਰਾਈਲ ਦੇ ਵਿੱਚ 1200 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਸੀਗੀਆਂ। ਬਾਰ-ਬਾਰ UNO ਵੱਲੋਂ, ਹੋਰ ਮੁਲਕਾਂ ਵੱਲੋਂ ਗੁਹਾਰ ਲਾਈ ਜਾ ਰਹੀ ਆ ਵੀ ਇਹ ਲੜਾਈ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ, ਬਹੁਤ ਜ਼ੁਲਮ ਹੋ ਰਿਹਾ।
ਪਰ ਨਹੀਂ ਹੋ ਰਹੀ। ਈਵਨ ਅੱਜ ਪੋਪ ਲੀਓ ਨੇ ਵੀ ਵਾਰਨਿੰਗ ਦਿੱਤੀ ਆ ਵੀ ਜਿਸ ਹਿਸਾਬ ਦੇ ਨਾਲ ਇਨਡਿਸਕ੍ਰਿਮੀਨੇਟ ਯੂਜ਼ ਆਫ ਫੋਰਸ ਹੋ ਰਹੀ ਆ, ਤੇ ਜਿਸ ਤਰੀਕੇ ਦੇ ਨਾਲ ਫੋਰਸ ਟਰਾਂਸਪੋਰਟ ਆਫ ਪਾਪੂਲੇਸ਼ਨ, ਧੱਕੇ ਦੇ ਨਾਲ ਲੋਕਾਂ ਨੂੰ ਉਸ ਜਗ੍ਹਾ ਤੋਂ ਜਿਹੜੀ ਉਹਨਾਂ ਦੀ ਹੈਗੀ ਆ ਕੱਢਿਆ ਜਾ ਰਿਹਾ ਆ, ਇਹ ਇੱਕ ਬਹੁਤ ਵੱਡਾ ਜ਼ੁਲਮ ਹੈਗਾ। ਇਹ ਜੋ ਪੋਪ ਲੀਓ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੋ ਲੋਕ ਹਜੇ ਵੀ ਕਈ ਹੋਸਟੇਜ ਹੈਗੇ ਆ ਇਜ਼ਰਾਈਲ ਦੇ, ਉਹਨਾਂ ਦੇ ਬਾਬਤ ਜੋ ਉੱਥੇ ਦੇ ਲੋਕ ਆ ਉਹ ਆਪਣੀ ਸਰਕਾਰ ਤੋਂ ਪੁੱਛ ਰਹੇ ਆ ਵੀ ਕਿੱਥੇ ਉਹਨਾਂ ਦੇ ਕੀ ਸਟੈਂਡ ਹੈਗਾ, ਹੁਣ ਕੀ ਕਰ ਰਹੇ ਹੈਗੇ ਆ। ਸੋ ਇਸ ਤਰ੍ਹਾਂ ਦੀਆਂ ਬਹੁਤ ਡਰਾਉਣੀਆਂ ਵੀਡੀਓਜ਼ ਆ ਰਹੀਆਂ ਵੀ ਜਿੱਥੇ ਬੰਦਾ, ਲੋਕ ਕਹਿ ਰਹੇ ਵੀ ਸਾਨੂੰ ਤਾਂ ਇੱਕ ਬ੍ਰੈਡ ਚਾਹੀਦੀ, ਕੁਛ ਨਹੀਂ ਹੋਰ ਚਾਹੀਦਾ, ਤੇ ਤੁਸੀਂ ਹਿਸਾਬ ਲਾ ਲਓ ਵੀ ਲੋਕਾਂ ਦਾ ਉੱਥੇ ਕੀ ਹਾਲ ਹੋਊਗਾ। ਕਹਿੰਦੇ ਵੀ ਸਫਰਿੰਗ ਆਫ ਸਿਵਿਲੀਅਨਸ ਇਨ ਗਾਜ਼ਾ ਹੈਜ਼ ਰੀਚਡ ਅ ਨਿਊ ਡੈਪਥ, ਬਹੁਤ ਹੀ ਲੋ ਲੈਵਲ ਤੇ ਚੱਲ ਗਿਆ ਆ, ਜਿੰਨੇ ਜ਼ਿਆਦਾ ਉੱਥੇ ਲੋਕ ਸਫਰਿੰਗ ਕਰ ਰਹੇ ਹੈਗੇ ਆ। BBC ਨੂੰ ਲੋਕਾਂ ਨੇ ਇਹ ਦੱਸਿਆ ਵੀ ਅਸੀਂ ਤਾਂ ਇੱਕ ਤਰ੍ਹਾਂ ਦੇ ਨਾਲ ਮਿਰੇਕਲ ਸਮਝਦੇ ਹਾਂ ਵੀ ਅਸੀਂ ਜੀਂਦੇ ਹੈਗੇ ਆ, ਪਤਾ ਨਹੀਂ ਕਿਹੜੇ ਵੇਲੇ ਸਾਡੇ ਉੱਤੇ ਬੰਬ ਸਿੱਟ ਕੇ ਜਿਹੜਾ ਸਾਨੂੰ ਮਾਰ ਦੇਣਾ ਹੈ।